ਤਾਂ ਜਿਹੜੇ ਕਹਿੰਦੇ ਸੀਗੇ ਦੰਦਾਂ ਦੇ ਵਿੱਚੋਂ ਖੂਨ ਨਿਕਲਦਾ ਹੈਗਾ ਜਾਂ ਮਸੂੜੇ ਫੁੱਲੇ ਹੋਏ ਹੈਗੇ ਜਿਨ੍ਹਾਂ ਦੇ, ਜਿਹੜੇ ਅਨਾਰ ਦੇ ਪੱਤੇ ਹੁੰਦੇ ਉਹਨਾਂ ਨੂੰ ਸੁਕਾ ਕੇ ਪਾਣੀ 'ਚ ਉਹਨਾਂ ਦਾ ਆਪਣੇ ਮੰਜਣ ਕਰ ਲਿਆ ਕਰੇ, ਘੋਲ ਕੇ ਉਹਨੇ ਪਾਊਡਰ ਦੇ ਹੀ ਕਰ ਲਵੇਂ, ਭਾਵੇਂ ਮੰਜਣ ਸੁਕਾ ਕੇ ਉਹਨਾਂ ਨੂੰ ਪੱਤਿਆਂ ਨੂੰ ਪਾਊਡਰ ਜਿਹਾ ਬਣਾ ਲਵੇਂ, ਉਹਦਾ ਮੰਜਣ ਕਰੇ ਇਹਦੇ ਨਾਲ ਹਟ ਜਾਂਦੇ ਜੀ ਆਪਣੇ ਜਿਹੜਾ ਖੂਨ ਨਿਕਲਦਾ ਹੁੰਦਾ। ਜਾਂ ਫਿਰ ਤੁਸੀਂ ਲੈਣੀ ਹੈਗੀ ਕਾਲੀ ਮਿਰਚਾਂ ਤੇ ਲੌਂਗ, ਤੇ ਇਹਦੇ ਵਿੱਚੋਂ ਤੁਸੀਂ ਆਪਣੇ ਪਾਉਣਾ ਜੇ 50 ਗ੍ਰਾਮ ਦੋ ਚੀਜ਼ਾਂ ਲਈਆਂ 100 ਗ੍ਰਾਮ ਹੋ ਜਾਊਗਾ, ਤੇ ਆਪਣੇ 30 ਗ੍ਰਾਮ ਤੁਸੀਂ ਵਿੱਚੋਂ ਪਾ ਲੈਣਾ ਹੈਗਾ ਨਸ਼ਾਦਰ ਠੀਕਰੀ। ਇਹ ਤੁਸੀਂ ਆਪਣੇ ਮਿਕਸ ਕਰਕੇ ਇਹਦਾ ਮੰਜਣ ਕਰੋ। ਐਂ ਤਰ੍ਹਾਂ ਪੱਕੀ ਗੱਲ ਹੈ ਜੀ, 100% ਗਰੰਟੀ ਹੈ, ਉਹ ਨੁਕਸਾ ਚਾਹੇ ਯੂਜ਼ ਕਰੋ ਨਾ ਕਰੋ, ਇਹਦੇ ਨਾਲ 100% ਗਰੰਟੀ ਹੈ ਜੀ। ਆਪਣੇ ਖੂਨ ਸਾਰੇ ਦੰਦ ਵੀ ਐਨ ਠੀਕ ਹੋ ਜੂਗੇ, ਮਸੂੜੇ ਖੂਨ ਨਿਕਲਣਾ ਬੰਦ ਹੋ ਜੂਗਾ, ਇਹ ਸਾਰੇ ਠੀਕ ਹੋ ਜਾਂਦੇ ਜੀ ਇਹਦੇ ਨਾਲ। ਨਹੀਂ ਤਾਂ ਉਹਨੇ ਬਾਜ਼ਾਰ ਮਾ ਮਿਲ ਜਾਂਦੀ ਲੋਧ, ਆਪਣੇ ਇੰਡੀਅਨ ਸਟੋਰਾਂ 'ਚ ਪਈ ਹੈ ਹਰੇਕ ਜਗ੍ਹਾ। ਇਹ ਆਪਣੇ ਇਹਦਾ ਕਾੜਾ ਜਿਹਾ ਬਣਾ ਕੇ, ਲੋਧ ਦਾ ਕਾੜਾ ਬਣਾ ਕੇ, ਚਾਹ ਜੀ ਬਣਾ ਕੇ ਉਹਦੇ ਨਾਲ ਉਹਨੇ ਤੁਸੀਂ ਕੁਰਲੀਆਂ ਕਰਨੀਆਂ ਹੈਗੀਆਂ, ਜਿਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਫਿਰ ਨਹੀਂ ਤਾਂ ਘਰ ਮਾ ਜਿਹੜਾ ਮਿੱਠਾ ਸੋਡਾ ਹੁੰਦਾ ਉਹਦੇ ਪਾਣੀ ਨਾਲ ਪਾ ਕੇ ਉਹੀ ਤੁਸੀਂ ਆਪਣੇ ਕੁਰਲੀਆਂ ਕਰ ਲਿਆ ਕਰੋ, ਉਹ ਵੀ ਠੀਕ ਰਹਿੰਦਾ ਹੈਗਾ ਇਹਦੇ ਵਿੱਚੋਂ। ਫਿਰ ਨਹੀਂ ਤਾਂ ਸਿਰਕੇ ਦੇ ਵਿੱਚੋਂ ਥੋੜ੍ਹਾ ਜਿਹਾ ਆਪਣੇ ਨੂਣ ਪਾ ਲੈਣਾ ਤੇ ਥੋੜ੍ਹੀ ਜਿਹੀ ਫਟਕੜੀ, ਥੋੜ੍ਹਾ 1 ਚਮਚਾ 2 ਚਮਚੇ ਸਿਰਕੇ ਦਾ ਲੈ ਕੇ, ਥੋੜ੍ਹਾ ਜਿਹਾ ਨੂਣ ਤੇ ਥੋੜ੍ਹੀ ਚੁਟਕੀ ਦੀ ਫਟਕੜੀ ਇਹ ਪਾ ਕੇ ਪਾਣੀ ਦੇ ਗਲਾਸ ਮਾ ਪਾ ਕੇ ਉਹਦੀਆਂ ਕੁਰਲੀਆਂ ਤੁਸੀਂ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਮਸੂੜਿਆਂ ਤੇ ਫੇਰ ਸਕਦੇ ਹੈਗੇ ਤੁਸੀਂ। ਫਿਰ ਨਿੰਬ ਦਾ ਤੇਲ ਤੁਸੀਂ ਆਪਣੇ ਮਸੂੜਿਆਂ ਤੇ ਲਗਾ ਸਕਦੇ ਹੈਗੇ। ਫਿਰ ਜਿਹੜੇ ਫਿੱਗ ਹੁੰਦੇ ਹੈਗੇ ਉਹ ਪਾਣੀ ਮਾ ਉਬਾਲ ਕੇ ਉਹਦੀਆਂ ਤੁਸੀਂ ਕੁਰਲੀਆਂ ਕਰ ਸਕਦੇ ਹੈਗੇ। ਤੇ ਹਰੜਾਂ ਦਾ ਪਾਊਡਰ 1 ਚਮਚਾ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ। ਇਹ ਸਾਰੇ ਆਪਣੇ ਜਿਹੜੇ ਕੋਈ ਪੇਟ ਮਾ ਵੀ ਇਹਦੇ ਕਰਕੇ ਹੁੰਦੇ ਹੋਏ ਤਾਂ ਵੀ ਆਪਣੇ ਠੀਕ ਹੋ ਜਾਂਦਾ ਇਹਦੇ। ਫਿਰ ਆਪਣੇ ਦੰਦਾਂ ਵਾਸਤੇ ਖੂਨ ਆਉਂਦਾ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ 50 ਗ੍ਰਾਮ ਕੱਥਾ ਜਿਹੜਾ ਹੁੰਦਾ ਜੀ, ਪੰਨਾਂ 'ਚ ਲਗਾਉਂਦੇ ਹੁੰਦੇ, ਉੱਥੇ ਸਟੋਰਾਂ 'ਚ ਮਿਲ ਜਾਂਦਾ ਕੱਥਾ 50 ਗ੍ਰਾਮ, ਸੁਪਾਰੀਆਂ 50 ਗ੍ਰਾਮ। ਇਹ ਤੁਸੀਂ ਆਪਣੇ ਦੋਏ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹ ਤੁਸੀਂ ਆਪਣੇ ਇਹਦਾ ਮੰਜਨ ਜਿਹਾ ਕਰ ਲਿਆ ਕਰਿਓ ਪੀ ਕੇ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਹੌਟ ਫਲੈਸ਼ਿਸ ਆਉਂਦੇ ਹੈਗੇ ਉਹਦੇ ਵਾਸਤੇ ਤੁਸੀਂ ਆਪਣੇ ਅਸ਼ੋਕਾ ਰਿਸਟ ਸਾਰਿਆਂ ਤੋਂ ਵਧੀਆ ਰਹੂਗੀ ਜਿਹਦੇ ਵਿੱਚੋਂ ਅਸ਼ੋਕਾ ਰਿਸਟ, ਤੇ ਐਮਾਜ਼ੋਨ ਤੋਂ ਤੁਹਾਨੂੰ ਮਿਲ ਜੂਗੀ, ਹੁਣ ਤਾਂ ਕਈ ਵਾਰੀ ਆਪਣੀ ਸਟੋਰਾਂ 'ਚ ਵੀ ਮਿਲ ਜੂਗੀ ਇਹ। ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ 4 ਚਮਚੇ ਤੁਸੀਂ ਲੈਣੇ ਹੈਗੇ, ਇਹਦੇ ਤੇ 4 ਚਮਚੇ ਪਾਣੀ ਦੇ ਇਹ ਪਾ ਕੇ ਸਵੇਰ ਸ਼ਾਮ ਤੁਸੀਂ ਲੈਣ ਲਾ ਜਾਓ। ਇਹਦੇ ਨਾਲ ਜਿਹੜੇ ਸਾਰੀ ਹੌਟ ਫਲੈਸ਼ਿਸ ਆ ਉਹ ਠੀਕ ਹੋ ਜਾਂਦੇ। ਇਹਦੇ ਵਿੱਚੋਂ ਤੁਸੀਂ ਅਲਸੀ ਲੈ ਸਕਦੇ ਹੈਗੇ, ਫਿਰ ਮਲੱਠੀ ਲੈ ਸਕਦੇ ਹੈਗੇ, ਇਹਦੇ ਵਿੱਚੋਂ ਅੱਧਾ ਚਮਚਾ ਉਹ ਤੁਸੀਂ ਯੂਜ਼ ਕਰਦੇ। ਫਿਰ ਅਸ਼ਵਗੰਧਾ ਲੈ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਫਿਰ ਤੁਸੀਂ ਹਰੀਆਂ ਸਬਜ਼ੀਆਂ ਜ਼ਿਆਦਾ ਇਹਦੇ ਵਿੱਚੋਂ ਖਾਣੀਆਂ ਹੈਗੀਆਂ, ਤੇ ਇਹਦੇ ਵਿੱਚੋਂ ਤੁਸੀਂ ਆਪਣੇ ਚੌਲ ਤੇ ਚੀਨੀ ਤੇ ਆਲੂ ਇਹ ਚੀਜ਼ਾਂ ਥੋੜ੍ਹੀਆਂ ਘੱਟ ਕਰ ਦੇਣੀਆਂ ਹੈਗੀਆਂ। ਇਹਦੇ ਵਿੱਚੋਂ ਫਿਰ ਤੁਸੀਂ ਜ਼ਿਆਦਾ ਖਾਣੀਆਂ ਮੈਗਨੀਸ਼ੀਅਮ ਵਾਲੀ ਚੀਜ਼ਾਂ, ਜਿਵੇਂ ਮੈਗਨੀਸ਼ੀਅਮ ਜਾਂ ਵਿਟਾਮਿਨ ਈ ਹੁੰਦਾ ਇਹਦੇ ਵਿੱਚੋਂ, ਜਾਂ ਫਿਰ ਬੈਂਗਨ ਤੁਸੀਂ ਖਾ ਸਕਦੇ ਹੈਗੇ, ਪਲੰਬ, ਅੰਜੀਰ, ਸੌਗੀ, ਕਾਲੇ ਅੰਗੂਰ, ਫਿਰ ਓਮੇਗਾ 3 ਇਹ ਚੀਜ਼ਾਂ ਤੁਹਾਨੂੰ ਫਾਇਦੇਮੰਦ ਰਹੋਗੀਆਂ ਇਹਦੇ ਵਿੱਚੋਂ। ਫਿਰ ਜਿਹੜੇ ਬ੍ਰਾਜ਼ੀਲ ਨਟ ਹੁੰਦੇ, ਬਲੂਬੇਰੀ ਹੁੰਦੀ ਹੈਗੀ, ਗ੍ਰੀਨ ਟੀ, ਇਹ ਚੀਜ਼ਾਂ ਤੁਸੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚੋਂ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਮਲੱਠੀ ਤੇ ਅਲਸੀ ਤੇ ਸ਼ਤਾਵਰੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਯਾਦਦਾਸ਼ਤ ਮੈਮਰੀ ਲੂਜ਼ ਹੋ ਰਹੀ ਹੈਗੀ, ਉਹ ਤਾਂ ਆਪਣੇ ਲੈ ਸਕਦੇ ਹੈਗੇ ਤੁਸੀਂ ਆਪਣੇ ਛੋਟੀ ਇਲਾਇਚੀਆਂ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬਚ ਲੈਣੀ ਹੈਗੀ 60 ਗ੍ਰਾਮ, ਪੂਜਾ ਮਿਸ਼ਰੀ 200 ਗ੍ਰਾਮ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਸੀਂ 1 ਚਮਚਾ ਆਪਣੇ ਸਵੇਰ ਨੂੰ ਜਾਂ ਸ਼ਾਮ ਨੂੰ ਜਿਹੜੇ ਟਾਈਮ ਤੁਹਾਡਾ ਜੀ ਕਰ, ਰਾਤ ਨੂੰ ਪੈਣ ਲੱਗੇ ਲੈ ਕਰੋ, ਦੁੱਧ ਦੇ ਨਾਲ ਆਪਣੇ ਲੈ ਕਰੋ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਬ੍ਰਹਮੀ 20 ਗ੍ਰਾਮ, ਖੀਰਿਆਂ ਦੇ ਬੀਜ ਜਿਹੜੇ ਨੇ ਮਗਜ ਖੀਰੇ ਉਹ 10 ਗ੍ਰਾਮ, ਪਿਸਤਾ 10 ਗ੍ਰਾਮ। ਇਹਨਾਂ ਨੂੰ ਕੁੱਟ ਕੇ ਥੋੜ੍ਹਾ ਜਿਹਾ ਸ਼ਹਿਦ ਜਿਹਾ ਪਾ ਕੇ ਵਿੱਚੋਂ ਇਹਦੇ ਕਾਲੇ ਛੋਲੇ ਜਿੰਨੀਆਂ ਗੋਲੀਆਂ ਜਿਹੀਆਂ ਵੱਟ ਲੈਣੀਆਂ ਹੈਗੀਆਂ। ਇਹਦੀ 2 ਗੋਲੀਆਂ ਤੁਸੀਂ ਆਪਣੇ ਰੋਜ਼ ਲੈਣੀਆਂ ਹੈਗੀਆਂ ਇਹਦੀਆਂ ਬਣਾ ਕੇ ਜੀ। ਫਿਰ ਸੌਂਫ ਤੇ ਮਿਸ਼ਰੀ ਵੀ ਮਿਕਸ ਕਰਕੇ ਘਰ ਮਾ ਉਈਂ ਰੱਖ ਲਓ, ਰੋਟੀ ਖਾਣੇ ਤੋਂ ਬਾਅਦ ਜਾਂ ਜਦ ਤੁਹਾਨੂੰ ਟਾਈਮ ਲੱਗਦਾ 1-2 ਚਮਚਾ ਮੂੰਹ ਪਾ ਕੇ ਆਪਣੇ ਚੂਸ ਲੈ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਦਿਮਾਗ ਦੀ ਕਮਜ਼ੋਰੀ ਵਾਸਤੇ। ਫਿਰ ਨਹੀਂ ਤਾਂ ਸੁੱਕਾ ਧਨੀਆ, ਕਾਲੇ ਛੋਲੇ ਤੇ ਵਿੱਚੋਂ ਦੇਸੀ ਖੰਡ ਇਹ ਕੁੱਟ ਕੇ ਰੱਖ ਲਓ ਤੁਸੀਂ, ਇਹਦੇ 2 ਚਮਚੇ ਲੈ ਕੇ 1 ਚਮਚਾ ਦੇਸੀ ਘੀ ਦਾ ਮਿਕਸ ਕਰਕੇ ਇਹ ਖਾ ਕੇ ਉੱਪਰੋਂ ਗਰਮ ਦੁੱਧ ਪੀ ਲਿਆ ਕਰੋ, ਇਹ ਵੀ ਤੁਹਾਨੂੰ ਵਧੀਆ ਚੀਜ਼ ਰਹੂਗੀ ਦਿਮਾਗ ਦੀ।